व्यूअर्स वेलकम बैक इन आवर प्रोग्राम जी। डॉक्टर साहब साडे कोल पहला फेसबुक मैसेज आया है लुधियाने तो वीर अमनदीप सिंह जी का ये लिखते हैं, डॉक्टर अमनजीत सिंह जी ਅਤੇ ਭੈਣੀ ਲਮਕੌਰ जी वाहिगुरू जी का खालसा वाहिगुरू जी की फतेह। जिवें आप जानते ही हो कि ਇਹ हिंदू हमेशा दो पक्षी चलते हैं। जिवें अजकल हिंदू अतवादी का मुद्दा चल रहा है तो पूरे मीडिया ते सरकारां दा जोर लगा है कि हिंदू अतवादी नहीं हैं ਅਤੇ ਬਿਆਨ ਸੁਣਨ ਵਾਲੇ ਹਨ। ਜੇ ਹਿੰਦੂ ਆਪਣੇ ਹੱਕ ਲਈ ਹਥਿਆਰ ਚੱਕਦਾ ਹੈ ਤਾਂ ਉਹ ਅੱਤਵਾਦੀ ਨਹੀਂ ਹੈ, ਪਰ ਦੂਜੀਆਂ ਕੌਮਾਂ ਜ਼ਰੂਰ ਹਨ ਇਹਨਾਂ ਦੀ ਨਜ਼ਰ ਵਿੱਚ। ਦੂਜਾ, ਭਾਰਤੀ ਮੀਡੀਆ ਤੇ ਭਾਰਤੀ ਸਰਕਾਰਾਂ ਹਰ ਕੰਮ ਲਈ ਪਾਕਿਸਤਾਨ ਨੂੰ ਕਸੂਰਵਾਰ ਦੱਸਦੇ ਹਨ। ਹੁਣ ਤਾਂ ਭਾਰਤ ਵਾਲਿਆਂ ਦੇ ਕੀੜੀ ਵੀ ਲੜ ਜਾਵੇ ਤਾਂ ਕਹਿੰਦੇ ਨੇ ਕਿ ਇਸ ਪਿੱਛੇ ਵੀ ਪਾਕਿਸਤਾਨ ਦਾ ਹੱਥ ਹੈ। ਸ਼ੁਕਰ ਹੈ ਕਿ ਇਹ ਨਹੀਂ ਕਹਿਤਾ ਕਿ ਜਿਹੜਾ ਹੜ ਆਇਆ ਉਸ ਵਿੱਚ ਵੀ ਪਾਕਿਸਤਾਨ ਦਾ ਹੱਥ ਹੈ। ਡਾਕਟਰ ਸਾਹਿਬ, ਤੁਸੀਂ ਵੇਖਣਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਹਿੰਦੂਵਾਦੀਆਂ ਦੇ ਘਰਾਂ ਵਿੱਚ ਜਦੋਂ ਬੱਚੇ ਨੇ ਜਨਮ ਲੈਣਾ ਤਾਂ ਇਹਨਾਂ ਕਹਿਣਾ ਇਸ ਵਿੱਚ ਵੀ ਪਾਕਿਸਤਾਨ ਦਾ ਹੱਥ ਹੈ। ਇਹਨਾਂ ਮੂਰਖਾਂ ਨੂੰ ਤਾਂ ਬਸ ਬਹਾਨਾ ਚਾਹੀਦਾ ਹੈ ਪਾਕਿਸਤਾਨ ਨੂੰ ਬਦਨਾਮ ਕਰਨ ਦਾ। ਚਲੋ ਮਾਲਕ ਮਤ ਬਖਸ਼ੇ ਤੇ ਸਿੱਖ ਕੌਮ ਆਪਣੇ ਹੱਕਾਂ ਲਈ ਜਾਣੂ ਹੋ ਸਕੇ। ਵਾਹਿਗੁਰੂ ਮਿਹਰ ਕਰੇ, ਸਾਡਾ ਘਰ ਜਲਦੀ ਹੀ ਬਣੇ। वाहिगुरू जी का खालसा वाहिगुरू जी के फतेह। खालिस्तान जिंदाबाद, खालिस्तान जिंदाबाद जी। जिंदाबाद 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 जिंदाबाद। ਅਸੀਂ ਹੁਣ ਅਮਨਦੀਪ ਸਿੰਘ ਜੀ ਨੂੰ ਜਿਹੜਾ ਉਹ ਉਹਨਾਂ ਦਾ ਭਾਵੇਂ ਉਹਨਾਂ ਨੇ ਗੁੱਸਾ ਤਾਂ ਨਹੀਂ ਕਦੇ ਕੀਤਾ, ਪਰ ਉਹਨਾਂ ਦੀਆਂ ਕਾਫੀ ਲਿਖਤਾਂ ਜਿਹੜੀਆਂ ਨੇ ਉਹ ਪਿਛਲੇ ਪੀਰੀਅਡ ਦੀਆਂ ਇਕੱਠੀਆਂ ਸੀ। ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਪਿਕ ਕੀਤੀ ਸੀ, ਅੱਜ ਵੀ ਅਸੀਂ ਪਿਕ ਕੀਤੀ ਹੈ ਜੀ, ਕਿਉਂਕਿ ਕਈ ਵਾਰ ਜਿਹੜਾ ਟੌਪਿਕ ਡਿਸਕਸ ਕੀਤਾ ਹੁੰਦਾ ਹੈ ਜਦੋਂ ਬਹੁਤ ਵਕਤ ਪੈ ਜਾਂਦਾ ਤੇ ਆਊਟਡੇਟਡ ਵੀ ਲੱਗਣ ਲੱਗ ਜਾਂਦਾ ਹੈ। ਸੋ ਇਹ ਵੀ ਉਹਨਾਂ ਦੀ ਪਹਿਲਾਂ ਆਈ ਹੋਈ ਸੀ ਈਮੇਲ, ਉਹਨਾਂ ਦਾ ਜਾਂ ਫੇਸਬੁੱਕ ਮੈਸੇਜ ਸੀ। ਸੋ ਇਹ ਉਸ ਪੀਰੀਅਡ 'ਚ ਜਦੋਂ ਕਿ ਇਹ ਹੋਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿ ਜਿਹੜੀ ਹਿੰਦੂ ਅੱਤਵਾਦ ਦੀ ਟਰਮ ਹੈ, ਹਿੰਦੂ ਅੱਤਵਾਦੀ ਕਹਿਣਾ ਇਹ ਠੀਕ ਨਹੀਂ ਹੈ। ਤੁਸੀਂ ਧਰਮ ਨੂੰ ਕਿਸੇ ਨੂੰ ਉਹਨੂੰ ਦਹਿਸ਼ਤਗਰਦੀ ਨਾਲ ਨਹੀਂ ਜੋੜ ਸਕਦੇ। ਸੋ ਇਹ ਬਿਆਨ ਐਵੇਂ ਹੀ ਸੀ ਜਿਵੇਂ ਅਗੇਨ ਕਿ ਜੋ ਕੁਝ ਤੁਸੀਂ ਲਗਾਤਾਰਤਾ ਨਾਲ ਪਿਛਲੇ ਕਈ ਦਹਾਕਿਆਂ ਤੋਂ ਕਰ ਰਹੇ ਹੋ ਤੇ ਜੇ ਉਸ ਨੂੰ ਕਿਹਾ ਜਾਏ ਕਿ ਵੀ ਤੁਸੀਂ ਹੁਣ ਆਪਣੀ ਦਵਾਈ ਦਾ ਟੇਸਟ ਆਪ ਚੱਖਣ ਨੂੰ ਤਿਆਰ ਨਹੀਂ ਜੀ, ਕਿਉਂਕਿ ਜਦੋਂ ਵੀ ਇਹਨਾਂ ਨੇ ਕਿਸੇ ਦਹਿਸ਼ਤਗਰਦੀ ਦੀ ਘਟਨਾ ਜਿਸ ਨਾਲ ਭਾਵੇਂ ਸਿੱਖ ਦਾ ਕੋਈ ਵਾਸਤਾ ਸੀ ਜਾਂ ਨਹੀਂ ਸੀ ਤੇ ਵਰਡ ਜਾਂ ਸ਼ਬਦ ਜਿਹੜਾ ਇਹਨਾਂ ਨੇ ਸਿੱਖ ਆਤੰਕਵਾਦੀ, ਸਿੱਖ ਅਲਗਾਵਵਾਦੀ, ਸਿੱਖ ਉਗਰਵਾਦੀ ਜਾਂ ਸਿੱਖ ਟੈਰਰਿਸਟ ਇਹ ਇਸਤੇਮਾਲ ਕਰਦੇ ਰਹੇ। ਹੁਣ ਸਿੱਖ ਜਾਂ ਸਿੱਖ ਧਰਮ ਜਾਂ ਸਿੱਖੀ ਦਾ ਦਹਿਸ਼ਤਗਰਦ ਨਾਲ ਕੀ ਸੰਬੰਧ ਹੈ? ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋ ਸਕਦਾ। ਦਹਿਸ਼ਤਗਰਦ ਤਾਂ ਦਹਿਸ਼ਤਗਰਦ ਹੈ ਜੇ ਉਹ ਦਹਿਸ਼ਤਗਰਦ ਹੈ। ਜੇ ਉਹ ਫਰੀडम फाइटर है फिर वो फ्रीडम फाइटर है। जिस भी खिते ਦੇ ਲਈ ਜਾਂ ਜਿੱਥੇ ਨਹੀਂ ਵੀ ਧਰਮ ਹੈ, ਜੇ ਉਹ ਫਰੀडम ਦੇ ਲਈ ਲੜ ਰਿਹਾ ਜਿਵੇਂ ਰੈਵੋਲੂਸ਼ਨਰੀ ਮੂਵਮੈਂਟਸ ਕਮਿਊਨਿਜ਼ਮ ਦੇ ਹਵਾਲੇ ਨਾਲ ਸੀ, ਉਹ ਤਾਂ ਫਰੀडम फाइटर ਹੈ ਜੀ। ਪਰ ਇਸਲਾਮਿਕ ਦਹਿਸ਼ਤਗਰਦ ਕਹਿਣਾ ਜਿਹਨੂੰ ਮਰਜ਼ੀ ਜੋੜ ਦਿਓ ਕਿ ਜੀ ਇਸਲਾਮਿਕ ਟੈਰਰਿਜ਼ਮ, ਇਸਲਾਮਿਕ ਜਿਹੜਾ ਸ਼ਬਦ ਨੂੰ ਇਵੇਂ ਬਦਨਾਮ ਕਰ ਦਿੱਤਾ ਕਿ ਵੀ ਜਿਵੇਂ ਇਸਲਾਮ ਜਿਹੜਾ ਉਹ ਪ੍ਰੀਚ ਹੀ ਟੈਰਰਿਜ਼ਮ ਕਰਦਾ। ਪਰ ਇਹ ਜਿਹੜਾ ਹਿੰਦੂ ਅੱਤਵਾਦ ਦਾ ਸ਼ਬਦ ਪਿਛਲੇ ਪੀਰੀਅਡ ਜਦੋਂ ਕਾਂਗਰਸ ਦੀ ਹਕੂਮਤ ਸੀ ਔਰ ਇਹ ਸਬੂਤ ਸਾਹਮਣੇ ਆਏ, ਉਹ ਸਮਝੌਤਾ ਐਕਸਪ੍ਰੈਸ ਦੇ ਹਵਾਲੇ ਨਾਲ ਹੋਏ, ਉਹ ਮਾਲੇਗਾਉਂ ਬਲਾਸਟ ਹੋਏ, ਹੈਦਰਾਬਾਦ ਬਲਾਸਟ ਹੋਏ, ਅਜਮੇਰ ਸ਼ਰੀਫ ਹੋਏ, ਔਰ ਇਸ ਗੱਲ ਦਾ ਕ੍ਰੈਡਿਟ ਮਿਸਟਰ ਹਿਮੰਤ ਕਾਰਕਰੇ ਨੂੰ ਜਾਂਦਾ ਹੈ ਜਿਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਮੁੰਬਈ ਦਹਿਸ਼ਤਗਰਦ ਹਮਲੇ ਦੀ ਆੜ 'ਚ ਮਾਰ ਮੁਕਾਇਆ ਕਿ ਉਹਨੇ ਇਹ ਪ੍ਰੂਵ ਕਰ ਦਿੱਤਾ ਹੈ ਕਿ ਇਹ ਸਾਰੇ ਹੀ ਪਲਾਟ ਜਿਹੜੇ ਨੇ ਔਰ ਸਾਰੇ ਹੀ ਕਾਰੇ ਅਭਿਨਵ ਭਾਰਤੀ ਨਾਂ ਦਾ ਜਿਹੜਾ RSS ਦੀ ਆਊਟਫਿਟ ਹੈ ਔਰ ਜਿਸ ਦਾ ਮੁੱਖ ਜਿਹੜਾ ਸਰਗਣਾ ਸੀ ਕਰਨਲ ਪ੍ਰੋਤ, ਜਿਹਨੂੰ ਹੁਣ ਇਹ ਸਾਰੇ ਬੇਲ ਤੇ ਆ ਚੁੱਕੇ ਨੇ। ਔਰ ਉਦੋਂ ਕਾਂਗਰਸ ਦੀ ਗਵਰਨਮੈਂਟ ਨੇ ਪਾਰਲੀਮੈਂਟ ਦੇ ਵਿੱਚ ਉਸ ਵੇਲੇ ਦੇ ਹੋਮ ਮਿਨਿਸਟਰ ਨੇ ਜਿਹੜਾ ਇਸ ਨੂੰ ਭਗਵਾ ਦਹਿਸ਼ਤਗਰਦੀ ਕਿਹਾ ਸੀ। ਹੁਣ ਭਗਵਾ ਮਤਲਬ ਇਹ ਹੈ ਵੀ ਉਹਨਾਂ ਦਾ ਔਰੇਂਜ ਰੰਗ ਹੈ, ਭਗਵਾ ਰੰਗ ਹੈ ਜਿਹੜਾ ਉਹਨਾਂ ਦਾ ਉਹ ਪਾਰਟੀ ਸਿੰਬਲ ਹੈ। ਔਰ ਇਸ ਨੂੰ ਮੀਡੀਆ ਨੇ, ਕਿਉਂਕਿ ਇਹਨਾਂ ਦਾ ਏਜੰਡਾ ਹਿੰਦੂਤਵੀ ਹੈ ਤੇ ਜੇ ਭਗਵਾ ਤੇ ਹਿੰਦੂਤਵੀ ਇੱਕ ਹੈ ਤੇ ਹਿੰਦੂਤਵੀ ਟੈਰਰਿਜ਼ਮ, ਉਹ ਵੀ ਹਿੰਦੂ ਟੈਰਰਿਜ਼ਮ ਨਹੀਂ ਸੀ ਯੂਜ਼ ਕੀਤਾ, ਹਿੰਦੂਤਵੀ ਦਹਿਸ਼ਤਗਰਦੀ। ਪਰ ਇਸ ਦੀ ਇਹਨਾਂ ਨੂੰ ਅੱਜ ਤਕਲੀਫ ਹੋ ਰਹੀ ਹੈ ਜਦੋਂ ਕਿ ਸਭ ਤੋਂ ਵੱਡਾ ਟੈਰਰਿਸਟ ਜਿਹੜਾ ਹੈ ਨਰਿੰਦਰ ਮੋਦੀ ਉਹ ਪ੍ਰਾਈਮ ਮਿਨਿਸਟਰ ਬਣਿਆ ਹੋਇਆ ਤੇ ਦੂਜਾ ਜਿਹੜਾ ਸਭ ਤੋਂ ਵੱਡਾ ਹਿੰਦੂਤਵੀ ਦਹਿਸ਼ਤਗਰਦ ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਸੀ 2002 ਚ ਜਦੋਂ ਹਜ਼ਾਰਾਂ ਮੁਸਲਮਾਨ ਮਾਰੇ, ਉਹ ਜਿਹੜਾ ਇਸ ਵੇਲੇ ਪ੍ਰੈਜ਼ੀਡੈਂਟ ਬਣਿਆ ਹੋਇਆ BJP ਦਾ। ਫਿਰ ਉਹਨਾਂ ਨੇ ਅਮਨਦੀਪ ਸਿੰਘ ਜੀ ਨੇ
ਗੱਲ ਕੀਤੀ ਹੈ ਕਿ ਵੀ ਕਿਵੇਂ ਹਰ ਗੱਲ ਪਾਕਿਸਤਾਨ ਦੇ ਨਾਲ ਜੋੜ ਕੇ ਉਸ ਦੇ ਖਾਤੇ 'ਚ ਪਾ ਦਿੱਤੀ ਜਾਂਦੀ ਹੈ। ਕੀੜੀ ਲੜ ਜਾਏ ਤਾਂ, ਹੜ੍ਹ ਆ ਜਾਣ ਤਾਂ ਉਹਨਾਂ ਨੇ ਕਿਹਾ ਜੀ ਕੱਲ ਨੂੰ ਜੇ ਇਹਨਾਂ ਦੇ ਨਿਆਣਾ ਜੰਮਿਆ ਇਹਨਾਂ ਨੇ ਕਹਿਣਾ ਪਾਕਿਸਤਾਨ ਦੀ ਬਦੌਲਤ ਹੈ ਜੀ। ਔਰ ਇਹ ਵੀ ਕਿਉਂਕਿ ਇਹ ਬਲੇਮ ਗੇਮ ਉਵੇਂ ਹੀ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਹੁੰਦੀ ਸੀ ਕਿ ਜਿਹੜੀ ਗੱਲ ਵੀ ਉੱਥੇ ਗਲਤ ਹੋ ਰਹੀ ਹੈ ਕਹੋ ਜੀ ਡਿਊ ਟੂ ਸਿੱਖ ਮਿਲੀਟੈਂਸੀ, ਡਿਊ ਟੂ ਸਿੱਖ ਟੈਰਰਿਜ਼ਮ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਇਸ ਵੇਲੇ ਇਹਨਾਂ ਦਾ ਕਾਫੀ ਕੁਝ ਐਕਸਪੋਜ਼ ਹੋ ਰਿਹਾ। ਹੁਣ ਜਿਵੇਂ ਇਹ ਅੱਜ ਕੱਲ ਔਰ ਪਿਛਲੇ 2-3 ਦਿਨ ਤੋਂ ਹੀ ਇਹ ਕਾਫੀ ਚਰਚਾ ਦਾ ਵਿਸ਼ਾ ਹੈ ਕਿਉਂਕਿ ਸਰਤਾਜ ਅਜ਼ੀਜ਼ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਪਾਕਿਸਤਾਨ ਦੇ, ਉਹ ਆ ਰਹੇ ਨੇ ਅਗਸਤ 23-24 ਨੂੰ ਦਿੱਲੀ 'ਚ। ਹੁਣ 1 ਸਾਲ ਪਹਿਲਾਂ ਇਹਨਾਂ ਨੇ ਲਗਭਗ ਇਸੇ ਮਹੀਨੇ ਹੀ ਜਿਹੜੀ ਇਹ ਇਸ ਲੈਵਲ ਦੀ ਗੱਲਬਾਤ ਸੀ ਉਹ ਸਸਪੈਂਡ ਕਰ ਦਿੱਤੀ ਕਿ ਜੀ ਇਹ ਪਾਕਿਸਤਾਨ ਕਾਰਵਾਈ ਨਹੀਂ ਕਰ ਰਿਹਾ, ਉਹ ਸਜ਼ਾ ਜਿਹੜਾ ਉਸ ਦੀ ਜ਼ਮਾਨਤ ਕਰਤੀ, ਉਹਨੂੰ ਇਹ ਕਰਤਾ ਉਹ ਕਰਤਾ। ਹੁਣ ਇੱਕ ਰਵਾਇਤ ਰਹੀ ਹੈ ਕਸ਼ਮੀਰ ਬੀਇੰਗ ਡਿਸਪਿਊਟਡ ਟੈਰੀਟਰੀ ਕਿ ਜਦੋਂ ਵੀ ਕੋਈ ਪਾਕਿਸਤਾਨ ਦਾ ਡਿਗਨਿਟਰੀ ਪ੍ਰਾਈਮ ਮਿਨਿਸਟਰ ਜਾਂ ਉਹਨਾਂ ਦਾ ਹਾਇਰ ਅਪ ਫੋਰਨ ਮਿਨਿਸਟਰ ਆਉਂਦਾ ਹੈ ਤੇ ਉਹ ਜਦੋਂ ਵੀ ਕੋਈ ਆਪਣੇ ਉਹਨਾਂ ਦੇ ਫੰਕਸ਼ਨ ਹੁੰਦਾ ਇਵਨ ਪਾਕਿਸਤਾਨ ਡੇ ਦੇ ਉੱਤੇ ਵੀ, ਪਲੱਸ ਜਦੋਂ ਵੀ ਉਹ ਦਿੱਲੀ 'ਚ ਹੁੰਦੇ ਨੇ, ਉਹ ਕਸ਼ਮੀਰ ਦੇ ਜਿਹੜੇ ਅੱਡ-ਅੱਡ ਫੈਕਸ਼ਨਸ ਦੇ ਲੀਡਰ ਨੇ ਉਹਨਾਂ ਨੂੰ ਦਾਵਤ ਦਿੰਦੇ ਨੇ ਗੱਲਬਾਤ ਦੀ। ਹੁਣ ਇਸ ਵੇਲੇ ਹੁਰੀਅਤ ਕਾਨਫਰੰਸ ਕਸ਼ਮੀਰ ਦੇ ਵਿੱਚ ਰਹਿਨੁਮਾਈ ਕਰਦੀ ਹੈ ਕਸ਼ਮੀਰੀ ਆਜ਼ਾਦੀ ਪਸੰਦਾਂ ਦੀ। ਉਹਦੇ ਬੇਸ਼ੱਕ 2 ਧੜੇ, ਸੈਯਦ ਅਲੀ ਸ਼ਾਹ ਗਿਲਾਨੀ ਉਹਨੂੰ ਤੱਤਾ ਧੜਾ ਕਿਹਾ ਜਾਂਦਾ ਹੈ ਔਰ ਮੀਰਵਾਇਜ਼ ਉਮਰ ਫਾਰੂਕ ਉਹ ਨਰਮ ਧੜਾ ਕਿਹਾ ਜਾਂਦਾ, ਉਹਨਾਂ ਨੂੰ ਵੀ ਇਨਵਾਈਟ ਕੀਤਾ। ਹੁਣ ਇਸ ਤੋਂ ਪਹਿਲਾਂ ਲਾਸਟ ਟਾਈਮ ਜਦੋਂ ਮੋਦੀ ਸਰਕਾਰ ਬਣੀ ਸੀ, ਜੋ ਹੀ ਇਹ ਇਨਵੀਟੇਸ਼ਨ ਦਿੱਤਾ ਗਿਆ ਸੀ, ਮੋਦੀ ਸਰਕਾਰ ਨੇ ਜਿਹੜਾ ਉਹ ਗੱਲਬਾਤ ਹੀ ਕੈਂਸਲ ਕਰਤੀ ਸੀ। ਉਹਨਾਂ ਨੇ ਕਿਹਾ ਜੀ ਤੁਸੀਂ ਨਹੀਂ ਕਰ ਸਕਦੇ ਕਸ਼ਮੀਰੀ। ਹੁਣ ਉਸ ਤੋਂ ਬਾਅਦ ਅਸੀਂ 1 ਸਾਲ ਦੇ ਪੀਰੀਅਡ 'ਚ ਦੇਖਦੇ ਹਾਂ ਕਿ ਜੇ ਆਪਣੇ ਹੱਜ ਦੇ ਲਈ ਜਿਹੜੇ ਸੈਯਦ ਅਲੀ ਸ਼ਾਹ ਗਿਲਾਨੀ ਉਹ ਮੱਕਾ ਜਾਣਾ ਚਾਹੁੰਦੇ ਸੀ, ਪਾਸਪੋਰਟ ਉਹਨਾਂ ਦਾ ਐਕਸਪਾਇਰ ਹੋਇਆ ਸੀ, ਜਦੋਂ ਉਹਨਾਂ ਨੇ ਪਾਸਪੋਰਟ ਲਈ ਅਪਲਾਈ ਕੀਤਾ ਤੇ ਇਹਨਾਂ ਨੇ ਉਹਦੇ 'ਚ ਰੇੜਕਾ ਖੜਾ ਕਰਤਾ। ਉਹਨਾਂ ਨੇ ਕਿਹਾ ਜਿਹੜਾ ਕਾਲਮ ਹੈ ਇੰਡੀਅਨ ਇਹ ਖਾਲੀ ਛੱਡਿਆ ਉਹਨਾਂ ਨੇ, ਉਹ ਭਰਨ ਕਿ ਮੈਂ ਇੰਡੀਅਨ। ਪਹਿਲਾਂ ਤਾਂ ਉਹਨਾਂ ਨੇ ਜਿਹੜਾ ਕੀਤਾ ਬਟ ਉਹ ਸਿਆਣਾ ਮੈਚੁਰ ਸਟੇਟਸਮੈਨ ਹੈ, ਉਹਨੇ ਲਿਖ ਦਿੱਤਾ ਇੰਡੀਅਨ। ਉਹਨੇ ਹਾਲਾਂਕਿ ਬਿਆਨ ਵੀ ਦਿੱਤਾ, ਉਹਨੇ ਕਿਹਾ ਜੀ ਮੈਂ ਕੋਈ ਦਿਲ ਤੋਂ ਨਹੀਂ ਹੈਗਾ ਪਰ ਕਿਉਂਕਿ ਇਹ ਮੇਰੀ ਮਜਬੂਰੀ ਹੈ। ਚਲੋ ਇਹ ਵੀ ਕਈ ਵਾਰੀ ਸਿਆਣਪ ਹੁੰਦੀ ਹੈ। ਫਿਰ ਉਹਨਾਂ ਨੇ ਗੱਲਬਾਤ ਕੈਂਸਲ ਕਰ ਦਿੱਤੀ। ਹੁਣ ਜਦੋਂ ਕਿ ਦੁਬਾਰਾ ਸਰਤਾਜ ਅਜ਼ੀਜ਼ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਔਰ ਇਸ ਲੈਵਲ ਦੀ ਗੱਲਬਾਤ ਹੋ ਰਹੀ ਹੈ ਤੇ ਕਸ਼ਮੀਰੀ ਲੀਡਰਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਬਈ ਤੁਸੀਂ ਆਓ ਔਰ 23 ਤਰੀਕ ਦੀ ਮੀਟਿੰਗ ਹੈ ਔਰ ਉਹਨਾਂ ਦਾ ਇਧਰ ਸੱਦਾ ਆਇਆ। ਉਹ ਲੀਡਰ ਜਿਹੜੇ ਨੇ ਤਿੰਨੋਂ ਚਾਰੋਂ ਜਿਹੜੇ ਉਹਨਾਂ ਦੇ ਵਿੱਚ ਦੋਵਾਂ ਦੇ ਮੈਂ ਨਾਂ ਲਏ ਨੇ, ਇੱਕ ਯਾਸੀਨ ਮਲਕ ਹੈ, ਇੱਕ ਹੋਰ ਨੇ ਸੱਜਣ, ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ। ਉਹਨਾਂ ਨੂੰ ਨਿਕਲਣ ਨਹੀਂ, 2 ਘੰਟੇ ਨਿਕਲਣ ਨਹੀਂ ਦਿੱਤਾ ਗਿਆ। ਇੱਕ ਨੂੰ ਤਾਂ ਜਿਹੜਾ ਯਾਸੀਨ ਮਲਕ ਨੂੰ ਤਾਂ ਲੈ ਗਏ ਫਿਰ ਛੱਡਤਾ। ਹੁਣ ਬਾਕੀਆਂ ਨੂੰ ਜਿਹੜਾ ਉਹ ਜੇ ਨਿਕਲਦੇ ਨੇ ਤੇ ਉਹ ਸੈਯਦ ਅਲੀ ਸ਼ਾਹ ਗਿਲਾਨੀ ਨੂੰ ਅਜੇ ਜਿਹੜਾ ਉਹ ਘੇਰਾ ਘੱਤਿਆ ਹੋਇਆ ਜਾਂ ਉਹਨਾਂ ਨੂੰ ਰੈਸਟ੍ਰਿਕਸ਼ਨ ਹੈ। ਹੁਣ ਇੱਕ ਪਾਸੇ ਸਰਕਾਰ, ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜੇ ਇੰਡੀਆ ਦਾ ਐਂਬੈਸਡਰ ਇਸਲਾਮਾਬਾਦ ਦੇ ਵਿੱਚ ਕਰਾਚੀ ਦੇ ਹਿੰਦੂਆਂ ਨੂੰ ਦੇ ਡੈਪੂਟੇਸ਼ਨ ਨੂੰ ਮਿਲਣਾ ਚਾਹੇ ਜਾਂ ਲਾਹੌਰ ਵਾਲੇ ਕਿਸੇ ਨੂੰ ਮਿਲਣਾ ਚਾਹੇ ਤਾਂ ਕੋਈ ਪਾਕਿਸਤਾਨ ਸਰਕਾਰ ਤਾਂ ਨਹੀਂ ਰੋਕਦੀ ਹੈ। ਇਹੀ ਪਾਰਟ ਜੇ ਪਾਕਿਸਤਾਨ ਦਾ ਹਾਈ ਕਮਿਸ਼ਨਰ ਉੜੀਸਾ ਵਾਲਿਆਂ ਨੂੰ ਕੋਈ ਪਾਬੰਦੀ ਲੱਗੀ ਹੋਈ ਹੈ ਕਿ ਵੀ ਕਿਸੇ ਮੁਲਕ ਦਾ ਐਂਬੈਸਡਰ ਉਸ ਦੇਸ਼ ਦੇ ਸ਼ਹਿਰੀਆਂ ਨੂੰ ਨਹੀਂ ਮਿਲ ਸਕਦਾ ਜੀ। ਇੰਟਰੈਕਟ ਕਰਦੇ ਨੇ। ਹੁਣ ਫ੍ਰੈਂਚ ਐਂਬੈਸਡਰ ਹੈ, ਪੰਜਾਬ ਆਇਆ, ਪੰਜਾਬ ਦੇ ਲੀਡਰਾਂ ਨੂੰ ਮਿਲਿਆ, ਦੂਸਰੇ ਐਂਬੈਸਡਰ ਕਰਦੇ ਨੇ ਇਸ ਲੈਵਲ ਦੇ ਉੱਤੇ। ਸੋ ਕਸ਼ਮੀਰ ਦੇ ਮਾਮਲੇ 'ਚ ਤਾਂ ਕਸ਼ਮੀਰ ਇੱਕ ਡਿਸਪਿਊਟਡ ਟੈਰੀਟਰੀ ਹੈ। ਜੇ ਉਹ ਡਿਸਪਿਊਟਡ ਟੈਰੀਟਰੀ ਹੈ ਤੇ ਉਹ ਕਿਉਂ ਨਹੀਂ ਆ ਕੇ ਜਿਹੜਾ ਉਹਨਾਂ ਦੇ ਜਿਹੜੇ ਲੀਡਰ ਰਿਪਰੈਜ਼ੈਂਟ ਕਰਦੇ ਕਸ਼ਮੀਰੀ ਫੀਲਿੰਗਸ ਉਹਨਾਂ ਨਾਲ ਗੱਲਬਾਤ ਕਰ ਸਕਦੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਇਸ ਕਦਰ ਬਣਨਾ, ਇਹ ਸੁਪਰ ਪਾਵਰ ਚਾਹੁੰਦੇ ਨੇ, ਸਿਕਿਉਰਿਟੀ ਕਾਉਂਸਲ ਦੀ ਸੀਟ ਮੰਗਦੇ ਨੇ ਔਰ ਇਸ ਲੈਵਲ ਦਾ ਇਹਨਾਂ ਦਾ ਘਟੀਆਪਨ ਦਾ ਦਾਇਰਾਕਾਰ ਔਰ ਟੋਟਲੀ ਅਨਸਟੇਟਸਮੈਨਸ਼ਿਪ ਇਹਨਾਂ ਦੀ ਜਿਹੜੀ ਹੈ ਸਾਰੀ, ਔਰ ਇਸ ਸਾਰੇ ਚੋਂ ਕੀ ਕੱਢਣਾ ਚਾਹੁੰਦੇ ਨੇ। ਹੁਣ ਇਹ ਗੱਲ ਬੇਸ਼ੱਕ ਉਮਰ ਅਬਦੁੱਲਾ ਜਿਹੜਾ ਕੁਰਸੀੋਂ ਥੱਲੇ ਲੱਥਾ ਹੋਇਆ ਹੈ ਉਹਦਾ ਆਪਣਾ ਹੀ ਕਹਿਣ ਦਾ ਅੰਦਾਜ਼ ਹੋਏਗਾ। ਉਹਨੇ ਇੱਕ ਗੱਲ ਕਹੀ ਹੈ, ਉਹਨੇ ਕਿਹਾ ਕਿ ਜੀ ਸ਼ੈਲਿੰਗ, infiltration, terror attacks, and now Hurriyat arrests. Clearly, no side wants to talk, and yet neither side has the guts to call it off. उन्होंने कहा जी दोनों पासे शेयरिंग हो रही है, ये भी कर रहे हैं, वो भी कर रहे हैं, इन्फिल्ट्रेशन उधरों घुसपैठ हो रही है, टैरर अटैक्स, दहशतगर्द हमले हो रहे हैं, एंड नाउ हुर्रियत अरेस्ट, हुर्रियत के लीडर ਨੂੰ ਤੁਸੀਂ ਗ੍ਰਿਫਤਾਰ ਕਰ ਲਿਆ।
ਕਲੀਅਰਲੀ ਨੋ ਸਾਈਡ ਵਾਂਟਸ ਟੂ ਟਾਕ। ਉਹਨੇ ਕਿਹਾ ਜੀ ਇੰਡੀਆ ਔਰ ਪਾਕਿਸਤਾਨ ਦੋਨਾਂ ਚੋਂ ਕੋਈ ਵੀ ਨਹੀਂ ਗੱਲਬਾਤ ਕਰਨਾ ਚਾਹੁੰਦਾ, ਐਂਡ ਯੈਟ ਨੀਦਰ ਸਾਈਡ ਹੈਜ਼ ਦਾ ਗਟਸ ਟੂ ਕਾਲ ਇਟ ਆਫ। ਪਰ ਦੋਨਾਂ ਚੋਂ ਕਿਸੇ 'ਚ ਇੰਨੇ ਗਟਸ ਨਹੀਂ ਹੈਗੇ ਕਹਿਣ ਕਿ ਵੀ ਅਸੀਂ ਨਹੀਂ ਕਰਨਾ। ਸੋ ਜ਼ਾਹਰ ਹੈ ਕਿ ਵੀ ਪਾਕਿਸਤਾਨ ਦਾ ਤਾਂ ਇੰਟਰਸਟ ਹੈ, ਕਿਉਂਕਿ ਕਸ਼ਮੀਰ ਡਿਸਪਿਊਟਡ ਟੈਰੀਟਰੀ ਹੋਣ ਕਰਕੇ ਉਹਦਾ ਕਲੇਮ ਰਿਹਾ। ਉਹਦੇ ਜਿਹੜੇ ਦੋ ਦਰਿਆ ਚਨਾਬ ਔਰ ਜੇਹਲਮ ਔਰ ਇੰਡਸ ਉੱਤੋਂ ਲੰਘ ਜਾਂਦਾ ਹੈ, ਉਹ ਕਸ਼ਮੀਰ ਚੋਂ ਵਗਦੇ ਨੇ। ਇੰਡਸ ਵਾਟਰ ਟ੍ਰੀਟੀ ਦੇ ਥੱਲੇ ਚਨਾਬ ਜੇਹਲਮ ਇੰਡਸ ਤੇ ਉਹਦਾ ਹੱਕ ਮੰਨੇ, ਉਹ ਤਾਂ ਗੱਲ ਕਰੇਗਾ। ਕਸ਼ਮੀਰੀ ਨਹੀਂ ਰਹਿਣਾ ਚਾਹੁੰਦੇ ਇਹਨਾਂ ਦੇ ਨਾਲ। 1 ਲੱਖ ਤੋਂ ਜ਼ਿਆਦਾ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ। ਲਗਾਤਾਰਤਾ ਦੇ ਨਾਲ ਉਹ ਜਿਹੜਾ ਇਸ ਪਾਰਟ ਨੂੰ ਤੋੜ ਰਹੇ ਨੇ। ਸੋ ਕੁੱਲ ਮਿਲਾ ਕੇ ਕਿਉਂਕਿ ਇੰਡੀਆ ਇੱਕ ਇਰਰਿਸਪੌਂਸਿਬਲ ਇਸ ਵੇਲੇ ਹਿੰਦੂਤਵੀ ਤਾਕਤ ਦੇ ਕੰਟਰੋਲ 'ਚ ਆਇਆ, ਇਹ ਉਸ ਛੇੜਾਛਾੜੀ ਨੂੰ ਜਾਰੀ ਰੱਖ ਰਹੇ ਨੇ। ਔਰ ਇਸ ਕਿਸਮ ਦਾ ਵਰਤਾਰਾ ਜਿਹੜਾ ਹੈ, ਔਰ ਉਹਨਾਂ ਨੇ ਠੀਕ ਕਿਹਾ ਅਮਨਦੀਪ ਸਿੰਘ ਨੇ ਕਿ ਜੋ ਮਰਜ਼ੀ ਤੁਸੀਂ ਕਰੋ ਪਾ ਦਿਓ ਪਾਕਿਸਤਾਨ ਦੇ ਖਾਤੇ 'ਚ। ਔਰ ਨਤੀਜਾ ਇਹ ਹੋਏਗਾ ਕਿ ਇਨ ਦਾ ਐਂਡ ਆਫ ਦਾ ਡੇ ਇਹੀ ਛੋਟੇ ਹੁੰਦੇ ਜਾ ਰਹੇ ਨੇ। ਔਰ ਉਹਦਾ ਹੀ ਨਤੀਜਾ ਹੈ ਸਾਹਮਣੇ ਕਿ ਹੁਣ 4 ਚੁਫੇਰਿਓਂ ਕੱਲਾ ਇਹ ਨਹੀਂ ਕਿ ਵੀ ਈਵਨ ਰੂਸ ਨੇ ਇਹਨਾਂ ਦੇ ਸਿਕਿਉਰਿਟੀ ਕੌਂਸਲ ਦੇ ਦਾਅਵੇ ਨੂੰ ਨਕਾਰਿਆ। ਈਰਾਨ ਨਾਲ ਬੜਾ ਇਹ ਸਮਝਦੇ ਸੀ ਵੀ ਇਹ ਈਰਾਨ ਨੂੰ ਵਰਤਣਗੇ ਪਾਕਿਸਤਾਨ ਦੇ ਖਿਲਾਫ ਜਾਂ ਸ਼ੀਆ ਸੁੰਨੀ ਫੈਕਟਰ ਕਰਨਗੇ। ਖਬਰ ਹੈ ਕਿ ਉਹਨਾਂ ਨੇ ਈਰਾਨ ਵਾਲਿਆਂ ਨੇ ਕਿਹਾ ਉਹਨਾਂ ਨੂੰ ਇਹ ਉਹ ਕਰਦੇ ਨੇ $6.5 ਬਿਲੀਅਨ, ਕਿਉਂਕਿ ਜਦੋਂ ਈਰਾਨ ਦੇ ਉੱਤੇ ਆਰਥਿਕ ਪਾਬੰਦੀਆਂ ਸੀ ਉਹ ਆਪਣਾ ਤੇਲ ਵੇਚ ਨਹੀਂ ਸੀ ਸਕਦਾ। ਇੰਡੀਆ ਨੂੰ ਉਹਨਾਂ ਨੇ ਕਿਹਾ ਸੀ ਕੋਈ ਨਹੀਂ ਤੁਸੀਂ ਰੁਪੀਸ ਦੇ ਵਿੱਚ ਸਾਨੂੰ ਪੇ ਕਰ ਦਿਓ, ਤਾਂ ਇੰਡੀਆ ਨੂੰ ਵੀ ਚਾਹੀਦਾ ਸੀ। ਹੁਣ ਈਰਾਨ ਦਾ ਅਮਰੀਕਾ ਨਾਲ ਔਰ ਇੰਟਰਨੈਸ਼ਨਲ ਲੈਵਲ ਤੇ ਹੋ ਗਿਆ ਕਲੀਅਰ, ਸੈਂਕਸ਼ਨਸ ਉੱਠਣੀਆਂ ਸ਼ੁਰੂ ਹੋ ਗਈਆਂ। ਇੰਗਲੈਂਡ ਨੇ ਵੀ ਆਉਣ ਵਾਲੇ ਦਿਨਾਂ 'ਚ ਉੱਥੇ ਐਮਬੈਸੀ ਖੋਲਣੀ ਹੈ ਤਹਿਰਾਨ 'ਚ। ਹੁਣ 2 ਮਹੀਨੇ ਦਾ ਨੋਟਿਸ ਦੇ ਦਿੱਤਾ ਈਰਾਨ ਨੇ ਕਿ ਆ $6.5 ਬਿਲੀਅਨ ਜਿਹੜੇ ਸਾਡੇ ਨੇ ਇਹ 2 ਮਹੀਨੇ ਦੇ ਵਿੱਚ ਮੋੜੋ। ਭਾਵੇਂ ਥੋੜੇ ਬਹੁਤ ਰੁਪਈਆਂ 'ਚ ਮੋੜ ਦਿਓ, ਪਰ ਜ਼ਿਆਦਾ ਸਾਨੂੰ ਡਾਲਰ ਤੇ ਯੂਰੋ ਦਿਓ। ਇਹ ਇਹਨਾਂ ਦਾ ਨੇਬਰਸ ਦੇ ਨਾਲ ਸੰਬੰਧ ਚੱਲ ਰਿਹਾ ਹੈ ਵੀ ਤੁਸੀਂ ਆਪਣੇ 4 ਤੁਹਾਡੇ ਗੁਆਂਢੀ ਨੇ। ਈਰਾਨ ਸਮਝਦੇ ਸੀ ਕਿ ਜੀ ਅਸੀਂ ਬੜਾ ਇਹਨਾਂ ਦਾ ਸਾਥ ਦਿੱਤਾ, ਉਹਨਾਂ ਨੇ ਵੀ ਕਿਹਾ ਵੀ ਪਹਿਲਾਂ ਤਾਂ ਰੱਖੋ, 2 ਮਹੀਨੇ ਦੇ ਵਿੱਚ ਰੱਖੋ ਜੀ। ਸੋ ਜਿਸ ਕਿਸਮ ਦੀ ਇਹਨਾਂ ਦੀ ਨੀਤੀ ਹੈ ਔਰ ਜਿਸ ਕਿਸਮ ਦਾ ਮੋਦੀ ਜਿੱਥੇ ਗਿਆ ਉੱਥੇ ਉਹਨੇ ਆਪਣੇ ਮੁਲਕ ਦੀ ਵਿਦੇਸ਼ ਨੀਤੀ ਦਾ ਵੀ ਪੱਠਾ ਬਿਠਾ ਦਿੱਤਾ ਕਹਿਣ ਨੂੰ। ਔਰ ਬੱਲੇ ਬੱਲੇ ਜੀ ਮੋਦੀ ਗਿਆ 4 ਚੁਫੇਰੇ, ਮੋਦੀ ਹੋ ਰਹੀ ਹੈ। ਉਹ ਪੂਰਾ ਕਿਲ ਸਪੀਚ ਕਰਦਾ, ਸਮਝਦਾ ਵੀ ਡਿਪਲੋਮੇਸੀ ਤੇ ਜੁਮਲਾਬਾਜ਼ੀ ਇੱਕੋ ਹੀ ਚੀਜ਼ ਹੈ। ਸੋ ਇਹ ਇੱਕੋ ਚੀਜ਼ ਨਹੀਂ ਹੈ। ਡਿਪਲੋਮੇਸੀ ਦੇ ਵਿੱਚ ਤਾਂ ਉਹ ਇੱਕ ਮਾਸਟਰ ਡਿਪਲੋਮੈਟ ਰਿਹਾ। ਉਸ ਦੇ ਵਰਡ ਨੇ ਜਦੋਂ ਉਹਦੇ ਕੋਲੋਂ ਕੋਈ ਸਲਾਹ ਲੈਣ ਲਈ ਗਿਆ ਕਿ ਜੀ ਕੋਈ ਦਿਓ, ਉਹਨੇ ਕਿਹਾ ਕਿ ਅਬਵ ਆਲ ਨੋ ਜ਼ੀਲ, ਅਬਵ ਆਲ। ਬਾਕੀ ਸਾਰਾ ਕਿਹਾ ਕਿ ਵੀ ਕਦੇ ਵੀ ਡਿਪਲੋਮੇਸੀ ਦੀ ਦੁਨੀਆ 'ਚ ਤੁਸੀਂ ਇਹ ਧਮਕੀਆਂ ਵਾਲੀ ਡਿਪਲੋਮੇਸੀ ਕਰ ਰਹੇ, ਸੋਚੋ ਕੀ ਨਿਕਲਣਾ। ਇਨ ਦਾ ਐਂਡ ਪਾਕਿਸਤਾਨ ਸਟੇਬਲ ਵੀ ਹੋ ਗਿਆ। ਉਸ ਦੀ ਜਿਹੜਾ ਹੁਣ ਰਸ਼ੀਆ ਦੇ ਨਾਲ ਕਿੰਨੇ ਡੀਲ ਕੀਤੀ ਹੈ, ਹੈਲੀਕਾਪਟਰ ਡੀਲ ਪਹਿਲੀ ਵਾਰ। ਹੁਣ ਜੇ ਇਹ ਅਮਰੀਕਾ ਦੀ ਕਾਸ਼ 'ਚ ਵੜੇ ਨੇ, ਰਸ਼ੀਆ ਨੇ ਕਿਹਾ ਵੀ ਠੀਕ ਹੈ। ਰਸ਼ੀਆ ਪਾਈਪਲਾਈਨ ਕਰਾਚੀ ਤੋਂ ਲਾਹੌਰ ਤੱਕ ਵਿਛਾ ਰਿਹਾ, ਪਰ ਪਹਿਲੀ ਵਾਰ ਜਿਹੜੇ ਹਾਈ ਟੈਕ ਹੈਲੀਕਾਪਟਰ ਵਾਰਸ਼ਿਪ ਜਿਹੜੇ ਮਿਲਟਰੀ ਯੂਜ਼ ਹੈ ਜਿਹਨਾਂ ਦਾ, ਉਹਨਾਂ ਦੀ ਡੀਲ ਕੀਤੀ ਹੈ। ਚਾਈਨਾ ਨਾਲ ਪਾਕਿਸਤਾਨ ਦੇ ਰਿਲੇਸ਼ਨਸ, ਈਰਾਨ ਅਫਗਾਨਿਸਤਾਨ ਦੇ ਨਾਲ ਵੀ ਬੜੀ ਬਦਲੇ ਨੇ ਨਵੇਂ ਪ੍ਰੈਜ਼ੀਡੈਂਟ ਦੇ ਆਉਣ ਨਾਲ। ਥੋੜੀ ਬਹੁਤ ਹਾਲਾਂ ਪਿੱਛੇ ਫਿਰ ਬਿਟਰਨੈਸ ਹੋਈ ਹੈ। ਤੇ ਇੰਡੀਆ ਦੇ ਪੱਲੇ ਕੀ ਹੈ ਡਿਪਲੋਮੇਸੀ ਦੇ ਵਰਡ? ਜਿਹੜੇ ਅਮਰੀਕਾ ਔਰ ਰੂਸ ਨੂੰ ਖੁਸ਼ ਕਰ ਰਿਹਾ ਸੀ, ਉਹਨਾਂ ਨੇ ਵੀ ਕਿਹਾ ਵੀ ਤੁਸੀਂ ਇੱਥੇ ਨਹੀਂ ਵੜ ਸਕਦੇ। ਇਹ ਤਾਂ ਸਿਕਿਉਰਿਟੀ ਕਾਉਂਸਲ ਦੀ ਵੀਟੋ ਵੀਲਡਿੰਗ ਮੈਂਬਰ ਬਣਨਾ ਚਾਹੁੰਦੇ ਸੀ। ਸੋ ਇਹਨਾਂ ਦਾ ਵੀਰ ਅਮਨਦੀਪ ਸਿੰਘ ਦਾ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।